ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੇ ਆਪਾਂ ਰਸ਼ੀਆ ਵਾਲੀ ਗੱਲ ਕਰ ਲਈਏ, ਰਸ਼ੀਆ ਵਾਲਿਆਂ ਨੇ ਅੱਜ ਕਲੇਮ ਕਰ ਲਿਆ ਵੀ ਯੂਕਰੇਨ ਦਾ ਟਾਊਨ ਮੈਰੀਉਪੋਲ, ਉਹਦੇ ਉੱਤੇ ਉਹਨਾਂ ਨੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈਗਾ। 20,000 ਦੇ ਕਰੀਬ ਇਸ ਟਾਊਨ ਦੇ ਵਿੱਚੋਂ ਸਿਵਲੀਅਨ ਕਹਿੰਦੇ ਮਾਰੇ ਜਾ ਚੁੱਕੇ ਹੈਗੇ ਆ। ਰਸ਼ੀਆ ਦੇ ਡਿਫੈਂਸ ਮਿਨਿਸਟਰ ਸਰਜੀ ਸ਼ੋਗੂ, ਉਹਨਾਂ ਨੇ ਰਿਪੋਰਟ ਕੀਤਾ ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਵੀ ਅਸੀਂ ਹੁਣ ਪੂਰੀ ਤਰ੍ਹਾਂ ਕੰਪਲੀਟ ਲਿਬਰੇਸ਼ਨ ਕਰ ਲਈ ਹੈਗੀ ਆ ਮੈਰੀਪੋਲ ਦੀ, ਤੇ ਉੱਥੇ ਦਾ ਜਿਹੜਾ ਸਭ ਤੋਂ ਮਸ਼ਹੂਰ ਸਟੀਲ ਪਲਾਂਟ ਹੈਗਾ ਉਸ ਦੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਅੱਜ ਜਿਹੜੀ ਖਬਰ ਆ ਰਹੀ ਆ ਇਮੀਗ੍ਰੇਸ਼ਨ ਦੇ ਬਾਬਤ, ਜਿਸ ਨੂੰ ਆਪਾਂ ਕੱਲ੍ਹ ਦੇ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਵੀ ਗੱਲਬਾਤ ਜਿਹੜੀ ਉਹ ਕਰਾਂਗੇ। ਸੈਂਟਰਲ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, ਜਿਸ ਨੂੰ CDC ਵੀ ਆਖਿਆ ਜਾਂਦਾ ਆ, ਉਹ ਜਿਹੜਾ ਮਈ ਮਹੀਨੇ 'ਚ ਉਹਨਾਂ ਨੇ ਕੁਛ ਦਿਨਾਂ ਬਾਅਦ 23 ਮਈ ਤੋਂ ਟਾਈਟਲ 42 ਜਿਸ ਨੂੰ ਆਖਿਆ ਜਾਂਦਾ ਸੀਗਾ, ਉਸ ਨੂੰ ਐਕਸਪਲ ਕਰਨਾ ਸੀਗਾ, ਉਸ ਨੂੰ ਖ਼ਤਮ ਕਰਨਾ ਸੀ। ਉਸ ਦੇ ਉੱਤੇ US ਡਿਸਟ੍ਰਿਕਟ ਕੋਰਟ ਜਿਹੜਾ ਲੈਫੀਆਟ ਲੂਜ਼ੀਆਨਾ ਦੇ ਵਿੱਚ ਹੈਗਾ ਆ, ਉੱਥੋਂ ਦੇ ਜੱਜ ਰੋਬਰਟ ਸਮਰਹੇਜ਼ ਆ, ਉਸ ਦੇ ਉੱਤੇ ਬਲੌਕ ਲਾ ਦਿੱਤਾ ਹੈ। ਕਹਿੰਦੇ ਵੀ ਇਸ ਨੂੰ ਹਾਲ ਦੀ ਘੜੀ ਐਂਡ ਨਹੀਂ ਕਰ ਸਕਦੇ, ਜਿਹੜਾ ਟਾਈਟਲ 42 ਰੂਲ ਹੈਗਾ ਆ। ਸੋ ਮਾਈਗ੍ਰੈਂਟਸ ਨੂੰ ਜਿਹੜਾ ਆ ਹੈਲਥ ਰੀਜ਼ਨਸ ਦੇ ਕਰਕੇ, ਪਬਲਿਕ ਹੈਲਥ ਸੇਫਟੀ ਦੇ ਕਰਕੇ ਅਮਰੀਕਾ ਦੇ ਵਿੱਚੋਂ ਬਾਹਰ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਜਿਹੜਾ ਆ ਦੂਜੇ ਮੁਲਕ ਦੇ ਵਿੱਚ ਇੰਤਜ਼ਾਰ ਕਰੋ। ਜੇ ਤੁਹਾਡਾ ਅਸਾਈਲਮ ਪਾਸ ਹੁੰਦਾ ਹੈ ਤਾਂ ਫਿਰ ਤੁਸੀਂ ਆ ਸਕਦੇ ਆ, ਅਦਰਵਾਈਜ਼ ਨਹੀਂ। ਸੋ ਟਾਈਟਲ 42 ਖਤਮ ਕਰਨ ਜਾ ਰਿਹਾ ਸੀਗਾ ਬਾਈਡਨ ਪ੍ਰਸ਼ਾਸਨ, ਪਰ ਇਸ ਜੱਜ ਦੇ ਜਿਹੜੇ ਪ੍ਰੀਲਿਮਿਨਰੀ ਇੰਜੰਕਸ਼ਨ ਦੇ ਨਾਲ ਇਸ ਦੇ ਉੱਤੇ ਬਲੌਕ ਲਾ ਦਿੱਤਾ ਹੈ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਹਨਾਂ ਰਿਸਟ੍ਰਿਕਸ਼ਨਸ ਨੂੰ ਖਤਮ ਕਰਨ ਦੇ ਉੱਤੇ ਰੋਕ ਜਿਹੜੀ ਆ ਉਹ ਲੱਗ ਚੁੱਕੀ ਆ। ਉਹਨਾਂ ਨੇ ਜਿਹੜੇ ਰਿਪਬਲਿਕਨ ਅਟਾਰਨੀ ਜਨਰਲਸ ਜਿਹੜੇ ਹੈਗੇ ਨੇ, ਉਹਨਾਂ ਨੇ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਸੀਗਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ, ਉਹਨਾਂ ਨੇ ਜਿਹੜਾ ਰੋਕ ਦਿੱਤਾ, ਉਹਨਾਂ ਦੇ ਪੱਖ ਦੇ ਵਿੱਚ ਇਹ ਫੈਸਲਾ ਸੁਣਾਉਂਦੇ ਹੋਏ ਟਾਈਟਲ 42 ਨੂੰ ਜਿਹੜਾ ਟਰਮੀਨੇਟ ਕਰਨ ਦੇ ਉੱਤੇ ਬਲੌਕ ਲਗਾ ਦਿੱਤਾ ਹੈ। ਅਗਲੀ ਖਬਰ ਵੱਲ ਚੱਲੀਏ। ਕੈਥੋਲਿਕ ਬਿਸ਼ਪ ਨੇ ਸੈਨ ਫਰਾਂਸਿਸਕੋ ਦੇ ਵਿੱਚ ਹਾਊਸ ਸਪੀਕਰ ਨੈਂਸੀ ਪਲੋਸੀ ਨੂੰ ਕਮਿਊਨੀਅਨ ਜੋ ਕਰਦੇ ਹੁੰਦੇ ਆ ਚਰਚ ਦੇ ਵਿੱਚ ਉਹਨਾਂ ਦੇ ਬਿਸ਼ਪ, ਉਸ ਦੇ ਉੱਤੇ ਰੋਕ ਲਾ ਦਿੱਤੀ ਹੈਗੀ ਆ। ਉਹਨਾਂ ਨੇ ਕਾਰਨ ਇਹੀ ਦੱਸਿਆ ਆ ਵੀ ਅਬੋਰਸ਼ਨ ਦੀ ਸਪੋਰਟ ਦੇ ਵਿੱਚ ਨੈਂਸੀ ਪਲੋਸੀ ਦੇ ਅਗੇਂਸਟ ਉਹਨਾਂ ਨੇ ਇੱਕ ਤਰ੍ਹਾਂ ਨਾਲ, ਜਿੱਦਾਂ ਆਪਾਂ ਹੁਕਮਨਾਮਾ ਕਹਿ ਦਿੰਦੇ, ਐਡਿਕਟ ਇਸ਼ੂ ਕੀਤਾ ਹੈਗਾ ਜਿੰਨੇ ਵੀ ਪ੍ਰੀਸਟ ਹੈਗੇ ਆ ਆਰਚ ਡਾਇਓਸੀਜ਼ ਦੇ ਚਰਚ ਦੇ, ਵੀ ਤੁਸੀਂ ਉਹਦੇ ਨਾਲ ਇਹ ਨਹੀਂ ਕਰ ਸਕਦੇ ਹੈਗੇ। ਇਹ ਉਦੋਂ ਹੋਇਆ ਜਦੋਂ ਹੁਣ 49 ਸਾਲਾਂ ਬਾਅਦ ਰੋ ਵਰਸਸ ਵੇਡ ਵਾਲਾ ਮਾਮਲਾ ਆ ਉਹ ਓਵਰਟਰਨ ਹੋਣ ਜਾ ਰਿਹਾ ਆ, ਕਿਉਂਕਿ ਲੀਕ ਵੀ ਹੋ ਗਈ ਸੀ ਖਬਰ। ਉਹ ਆਪਾਂ ਨੂੰ ਪਤਾ ਹੀ ਆ ਵੀ ਮੈਜੋਰਟੀ ਕੰਜ਼ਰਵੇਟਿਵ ਹੈਗੇ ਆ, ਸੋ ਇਹ ਹੁਣ ਹੋਣਾ ਹੀ ਹੈਗਾ ਆ। ਸੋ ਇਹ ਇੱਕ ਈਵਨ ਸੈਕਰਾਮੈਂਟੋ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਜਿਹੜੇ ਹੁਣ ਇਹ ਚਰਚ ਵਾਲੇ ਆ, ਇਹਨਾਂ ਨੇ ਇਹ ਸਟੈਂਡ ਲੈ ਲਿਆ, ਕਿਉਂਕਿ ਉਹ ਵੀ
ਕਹਿੰਦੇ ਭਈ ਅਬੋਰਸ਼ਨ ਕਰਨਾ ਇੱਕ ਗ੍ਰੇਵ ਸਿਨ ਆ। ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਲੀਵਿੰਗ ਇਹ ਨਵੀਂ ਹੈਡਲਾਈਨ ਇਸ ਟਾਈਮ ਬਣਦੀ ਜਾ ਰਹੀ ਆ। ਕੈਲੀਫੋਰਨੀਆ ਦੇ ਵਿੱਚ ਕਾਸਟ ਆਫ ਲਿਵਿੰਗ ਇੰਨਾ ਕੁ ਜ਼ਿਆਦਾ ਵੱਧ ਰਿਹਾ ਆ, ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਲੋਕ ਆ, ਇੱਥੋਂ ਛੱਡ ਕੇ ਪਲਾਇਨ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਯੂ-ਹਾਲ ਜਿਹੜਾ ਮੁਲਕ ਦਾ ਸਭ ਤੋਂ ਵੱਡਾ ਰੈਂਟਲ ਕੰਪਨੀ ਆ, ਮੂਵਿੰਗ ਰੈਂਟਲ ਕੰਪਨੀ ਆ, ਉਹਨਾਂ ਨੇ ਜਿਹੜੇ ਸਟੈਟਸ ਅੱਜ ਆંકੜੇ ਕੰਪਾਈਲ ਕਰਕੇ ਦੱਸਿਆ ਵੀ ਜਿਹੜੇ ਬਹੁਤੇ ਉਹਨਾਂ ਦੇ ਆਊਟ ਆਫ ਸਟੇਟ ਰੈਂਟ ਹੋ ਰਹੇ ਆ, ਉਹ ਵਨ ਵੇ ਟ੍ਰਿਪ ਆ। ਤੇ ਸਭ ਤੋਂ ਜ਼ਿਆਦਾ ਲੋਕ ਟੈਨੇਸੀ ਦੇ ਵਿੱਚ ਨੈਸ਼ਵਿਲ, ਜਿਸ ਨੂੰ ਕੈਪੀਟਲ ਆਫ ਹਾਰਟ ਆਫ ਕੰਟਰੀ ਮਿਊਜ਼ਿਕ, ਫੋਕ ਗੀਤਾਂ ਦਾ ਜਿਹੜਾ ਇੱਥੋਂ ਦਾ ਆ ਉਹਦਾ ਧੁਰਾ ਮੰਨਿਆ ਜਾਂਦਾ ਆ, ਉੱਥੇ ਲੋਕ ਜਾ ਰਹੇ ਆ। ਸੋ ਕਹਿੰਦੇ ਵੀ ਲੋਕ ਹੁਣ ਮਜ਼ਾਕ ਕਰ ਰਹੇ ਆ ਵੀ ਨੈਸ਼ਵਿਲ ਕੈਲੀਫੋਰਨੀਆ ਦੀ ਕੁਲਡੇ ਸੈਕ ਬਣਦਾ ਜਾ ਰਿਹਾ ਹੈਗਾ ਆ। ਤੇ ਨੈਸ਼ਵਿਲ ਦੇ ਲੋਕ ਉੱਥੇ ਦੇ ਰਹਿਣ ਵਾਲੇ ਇਹ ਕਹਿ ਰਹੇ ਆ ਵੀ ਭਾਈ ਜਿਹੜੀ ਕ੍ਰੇਨ ਆ, ਕੰਸਟਰਕਸ਼ਨ ਵਾਲੀ ਕ੍ਰੇਨ ਆ, ਉਹ ਹੁਣ ਸਾਡਾ ਨਵਾਂ ਸਟੇਟ ਬਰਡ ਆ, ਉਹ ਇੰਨੀ ਜ਼ਿਆਦਾ ਉੱਥੇ ਚੱਲ ਰਹੀ ਹੈ। ਜਿਸ ਕਰਕੇ ਟੈਨੇਸੀ ਦੇ ਵਿੱਚ, ਨੈਸ਼ਵਿਲ ਦੇ ਵਿੱਚ ਰੀਅਲ ਅਸਟੇਟ ਦੀ ਮਾਰਕੀਟ ਨੂੰ ਕਹਿੰਦੇ ਆ ਵੀ ਉਹ ਔਨ ਫਾਇਰ ਆ, ਅੱਗ ਲੱਗੀ ਪਈ ਆ, ਇੰਨੀ ਜ਼ਿਆਦਾ ਜਿਹੜੀ ਉਹ ਮੱਘ ਚੁੱਕੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚੋਂ ਕਹਿੰਦੇ ਆ ਸਭ ਤੋਂ ਜ਼ਿਆਦਾ ਲੋਕ ਇਸ ਟਾਈਮ ਮੂਵ ਕਰ ਰਹੇ ਆ। ਨੈਸ਼ਵਿਲ ਦੇ ਰੀਅਲ ਅਸਟੇਟ ਬ੍ਰੋਕਰ ਰਾਇਲੀ ਕਿੰਗ ਨੇ ਜਿਹੜਾ ਉਹ ਦੱਸਿਆ, ਉਹਨਾਂ ਨੇ ਕਿਹਾ ਵੀ ਹਾਂ, ਇਸ ਦੇ ਵਿੱਚ ਪੋਲਿਟਿਕਸ ਦਾ ਵੀ ਕਿਤੇ ਨਾ ਕਿਤੇ ਕਹਿ ਲਓ ਵੀ ਹੱਥ ਹੈਗਾ ਆ, ਜਿਸ ਕਰਕੇ ਕੈਲੀਫੋਰਨੀਆ ਨੂੰ ਲੋਕ ਛੱਡ ਕੇ ਜਾ ਰਹੇ ਹੈਗੇ ਆ। ਆਲਰੇਡੀ ਇਸ ਨਵੇਂ ਸੈਂਸਸ ਦੇ ਆંકੜਿਆਂ ਦੇ ਕਰਕੇ ਕੈਲੀਫੋਰਨੀਆ ਦੋ ਜਿਹੜੀਆਂ ਅਸੈਂਬਲੀ ਜਿਹੜੀਆਂ ਯੂਐਸ ਰਿਪਰੈਜ਼ੈਂਟੇਟਿਵ ਦੀਆਂ ਜਿਹੜੀਆਂ ਸੀਟਸ ਆ, ਉਹ ਲੂਜ਼ ਕਰ ਚੁੱਕਾ ਆ। ਉਧਰ ਟੈਕਸਸ ਦੇ ਨਾਲ-ਨਾਲ ਤੇ ਫਲੋਰੀਡਾ, ਉਹਨਾਂ ਨੇ ਜਿਹੜੀਆਂ ਉੱਥੇ ਗੇਨ ਕੀਤੀਆਂ ਹੈਗੀਆਂ। ਸੋ ਹੁਣ ਕੈਲੀਫੋਰਨੀਆ ਲਗਾਤਾਰ ਇੱਥੋਂ ਲੋਕ ਛੱਡ ਕੇ ਜਾ ਰਹੇ ਨੇ। ਜੀ ਬਿਲਕੁਲ। ਆਰਟ ਤੇ ਮਿਊਜ਼ਿਕ ਕਹਿੰਦੇ ਵੀ ਕਿਸੇ ਵੀ ਸ਼ਹਿਰ ਦਾ ਜਾਂ ਕੰਟਰੀ ਦਾ ਇਹ ਇੱਕ ਗੁੱਡ ਪੁਆਇੰਟ ਹੁੰਦਾ ਹੈ ਵੀ ਕਿੱਥੇ ਕਿੰਨੀ ਕੁ ਤਰੱਕੀ ਕੀਤੀ ਆ। ਸੈਨ ਫਰਾਂਸਿਸਕੋ ਇੱਕ ਟਾਈਮ ਦੇ ਉੱਤੇ ਪੂਰੇ ਯੂਐਸਏ ਦੇ ਵਿੱਚ ਆਰਟ ਨੂੰ ਲੈ ਕੇ ਤੇ ਮਿਊਜ਼ਿਕ ਨੂੰ ਲੈ ਕੇ ਟਰੈਵਲ ਡੈਸਟੀਨੇਸ਼ਨ ਕਰਕੇ ਜਾਣਿਆ ਜਾਂਦਾ ਸੀ। ਪਰ ਜਦੋਂ ਤੋਂ ਹੀ ਆਈਟੀ ਨੇ ਬੇ ਏਰੀਏ ਦੇ ਵਿੱਚ ਟੇਕ ਓਵਰ ਕਰਨਾ ਸ਼ੁਰੂ ਕੀਤਾ ਲਗਭਗ 25-30 ਸਾਲ ਤੋਂ, ਤੇ ਜੋ ਲੋਕ ਆਰਟ ਨੂੰ ਪਿਆਰ ਕਰਦੇ ਸੀ, ਉਹ ਚਾਹੇ ਸੈਨ ਫਰਾਂਸਿਸਕੋ ਏਰੀਏ 'ਚ ਰਹਿੰਦੇ ਸੀ, ਓਕਲੈਂਡ ਏਰੀਏ 'ਚ, ਉਹ ਸਾਰੇ ਕਿੱਕ ਆਊਟ ਹੋ ਗਏ। ਉੱਥੇ ਉਹਨਾਂ ਨੂੰ ਕਿੱਕ ਆਊਟ ਕਰ ਦਿੱਤਾ ਗਿਆ ਕਿਉਂਕਿ ਰੈਂਟ ਇੰਨੇ ਜ਼ਿਆਦਾ ਹੋ ਗਏ। ਸੋ ਯੂਜੂਅਲੀ ਸਾਰਿਆਂ ਨੂੰ ਪਤਾ ਹੀ ਹੈ ਵੀ ਆਰਟ ਮਿਊਜ਼ਿਕ ਨਾਲ ਰਿਲੇਟਡ ਲੋਕਾਂ ਦੀ ਇਨਕਮ ਵੀ ਘੱਟ ਹੁੰਦੀ ਹੈਗੀ ਆ। ਸੋ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਨੈਸ਼ਵਿਲ ਨੂੰ ਲੋਕ ਮੂਵ ਹੋ ਰਹੇ ਹੈਗੇ ਆ, ਜਿਹੜੇ ਆਰਟ ਨੂੰ, ਮਿਊਜ਼ਿਕ ਨੂੰ ਪਿਆਰ ਕਰਦੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸਿਟੀ ਆ ਫੋਸਟਰ ਸਿਟੀ ਇੱਕ, ਇੱਧਰ 101 ਇੱਧਰਲੇ ਪਾਸੇ ਨੂੰ ਜਿਹੜਾ ਉਹ ਬੇ ਦੇ ਇਰਦ-ਗਿਰਦ ਦਾ, ਬੇ ਏਰੀਏ ਦੀ ਸਿਟੀਜ਼ ਦੇ ਵਿੱਚੋਂ ਆ। ਉੱਥੋਂ ਦੀ ਸਿਟੀ ਹੁਣ ਸੋਚ ਰਹੀ ਆ ਵੀ ਜਿਹੜੀਆਂ ਉੱਥੇ ਗੀਸ ਹੈਗੀਆਂ ਆ, ਉਹਨਾਂ ਨੂੰ ਮਾਰ ਦਿੱਤਾ ਜਾਵੇ। ਲੋਕ ਕਹਿੰਦੇ ਤੰਗ ਪਰੇਸ਼ਾਨ ਆ ਗਏ ਸੀ ਉਹਨਾਂ ਦੀਆਂ ਡ੍ਰੌਪਿੰਗਸ ਤੋਂ, ਬਿੱਠਾਂ ਤੋਂ। ਕਹਿੰਦੇ ਵੀ ਉਹਨਾਂ ਨੇ ਲਾਈਟਸ, ਫੈਨਸ, ਡੌਗਸ, ਕਈ ਕੁਛ ਜਿਹੜੇ ਆ ਉਹ ਤਰੀਕੇ ਵਰਤੇ ਵੀ ਇਹ ਜਿਹੜੀਆਂ ਗੀਸ ਹੈਗੀਆਂ ਆ, ਬੱਤਖ ਵਰਗੀਆਂ ਜਿਹੜੀਆਂ ਲੱਗਦੀਆਂ ਆ ਵੀ ਇਹ ਆਉਣੀਆਂ ਬੰਦ ਹੋਣ। ਪਰ ਕਹਿੰਦੇ ਵੀ ਇਵੈਂਚੁਅਲੀ ਏਦਾਂ ਫੈਸਲਾ ਸ਼ਾਇਦ ਲੈ ਰਹੇ ਆ ਵੀ ਜਿਹੜੀਆਂ ਸੈਂਕੜੇ ਹੀ ਗੀਸ ਆ, ਉਹ ਜਿਹੜਾ ਖਲਾਰਾ ਗੰਦ ਪਾਉਂਦੀਆਂ ਆ, ਉਸ ਨੂੰ ਮਾਰ ਕੇ ਹੀ ਹੁਣ ਕੰਮ ਮੁਕਾਇਆ ਜਾਵੇ। ਕੈਨੇਡੀਅਨ ਗੀਸ ਇਹ ਹੈਗੀ ਆ ਉੱਥੇ, ਜਿਹੜੀ ਕਿ ਉੱਥੇ ਬੀਚਿਸ ਤੇ ਪਾਰਕਸ ਦੇ ਵਿੱਚ ਇਸ ਟਾਈਮ ਲੋੜੋਂ ਵੱਧ ਕਹਿੰਦੇ ਆ ਫੈਲ ਚੁੱਕੀ ਹੈਗੀ ਆ, ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਰਤਣ ਦੇ ਬਾਵਜੂਦ ਵੀ ਉੱਥੋਂ ਨਹੀਂ ਜਾ ਰਹੀ। ਸੋ ਉਸ ਪ੍ਰੋਬਲਮ ਨੂੰ ਹਟਾਉਣ ਦੇ ਲਈ ਇਹ ਜਿਹੜਾ ਉਹ ਕਰਨਾ ਪੈ ਰਿਹਾ ਉੱਥੇ। ਪਰ ਇੱਕ ਡਾਇਰੈਕਟ ਐਕਸ਼ਨ ਐਵਰੀਵੇਅਰ ਇੱਕ ਗਰੁੱਪ ਆ ਜਿਹੜਾ ਨੇਚਰ ਦੇ ਨਾਲ ਜਾਂ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ, ਉਹਨਾਂ ਨੇ ਕਿਹਾ ਵੀ ਗੀਸ ਇਹ ਵੀ ਵਾਈਲਡ ਲਾਈਫ ਆ ਤੇ ਇਹਨਾਂ ਦੀ ਵੀ ਜ਼ਮੀਨ ਹੈਗੀ ਆ। ਸੋ ਆਪਾਂ ਨੂੰ ਇਹ ਕਦਮ ਨਹੀਂ ਜਿਹੜਾ ਉਹ ਚੱਕਣਾ ਚਾਹੀਦਾ। ਫੋਸਟਰ ਸਿਟੀ ਦਾ ਕਹਿੰਦੇ ਵੀ ਇਹ ਅੰਗ ਆ ਤੇ ਇਹਨਾਂ ਨੂੰ ਇਸ ਕਰਕੇ ਮਾਰਨਾ ਨਹੀਂ ਚਾਹੀਦਾ ਹੈਗਾ। ਸੋ ਹਾਲ ਦੀ ਘੜੀ ਅਜੇ ਫੈਸਲਾ ਤਾਂ ਨਹੀਂ ਲਿਆ ਗਿਆ, ਪਰ ਕਹਿੰਦੇ ਵੀ ਇੱਕ ਜਿਹੜੀ ਰਿਪੋਰਟ ਇਹ ਆ ਰਹੀ ਆ ਵੀ ਇੱਦਾਂ ਦੇ ਪਰਮਿਟ ਲੈਣ ਦੇ ਲਈ ਫੋਸਟਰ ਸਿਟੀ ਵੱਧ ਰਹੀ ਆ, ਜਿਸ ਦੇ ਨਾਲ ਇਹਨਾਂ ਗੀਸ ਨੂੰ ਮਾਰਿਆ ਜਾ ਸਕੇ। ਅਗਲੀ ਖਬਰ ਰਿਵਰਸਾਈਡ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਵੀ ਇੱਕ ਸਪੈਸ਼ਲ ਨੀਡਸ ਵਾਲੇ ਸਕੂਲ ਦੇ ਵਿੱਚ ਉਸ ਸਕੂਲ ਦਾ ਹੀ ਬੱਸ ਡਰਾਈਵਰ ਜੋ EMPLOYEE ਸੀ,
ਉਹ ਆਪਣੇ ਬੱਚਿਆਂ ਨੂੰ, ਸਕੂਲ ਦਿਆਂ ਨੂੰ ਫੈਂਟਲਿਨ ਦੇ ਰਿਹਾ ਸੀ। ਮਲੀਸਾ ਹਾਰਲੋਮ ਗੈਰੀਸਨ 46 ਸਾਲਾਂ ਦੇ ਨੂੰ ਅਰੈਸਟ ਕੀਤਾ ਗਿਆ ਆ। ਬ੍ਰਾਈਟ ਫਿਊਚਰ ਅਕੈਡਮੀ ਇੱਕ ਨਾਨ ਪਬਲਿਕ ਸਕੂਲ ਆ, ਜੋ ਕਿ ਕਿੰਡਰਗਾਰਟਨ ਤੋਂ ਲੈ ਕੇ 12th ਗ੍ਰੇਡ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਸਰਵ ਕਰਦਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਸਕੂਲ ਦੇ ਵਿੱਚ ਓਵਰਡੋਜ਼ ਹੋ ਗਿਆ ਬੱਚਾ, ਤੇ ਫਾਇਰ ਡਿਪਾਰਟਮੈਂਟ ਤੇ ਪੁਲਿਸ ਨੂੰ ਸੱਦਿਆ ਗਿਆ ਤੇ ਉਹਨਾਂ ਨੇ ਰਿਵਾਈਵ ਕੀਤਾ ਬੱਚੇ ਨੂੰ। ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਪਤਾ ਚੱਲਿਆ ਵੀ ਇਹ 46 ਸਾਲਾਂ ਦੀ ਜਿਹੜੀ ਬੀਬੀ ਸੀ, ਇਹ ਬੱਚਿਆਂ ਨੂੰ ਫੈਂਟਲਿਨ, ਜਿਹੜੀ ਕਿ ਬਹੁਤ ਖਤਰਨਾਕ ਜਿਹੜੀ ਡਰੱਗ ਹੈਗੀ ਆ, ਜੀ, ਰਾਈਟ ਵੇ ਬੱਚਾ ਮਰ ਸਕਦਾ ਆ, ਤੇ ਦੇ ਰਹੀ ਸੀ। ਜਦੋਂ ਉਹਦੇ ਘਰ ਦੀ ਇਨਵੈਸਟੀਗੇਸ਼ਨ ਕੀਤੀ, ਚੈੱਕ ਕੀਤਾ, ਕਹਿੰਦੇ 100 ਤੋਂ ਵੱਧ ਸਸਪੈਕਟਡ ਫੈਂਟਲਾਈਨ ਪਿਲਸ ਉਹਦੇ ਘਰੋਂ ਮਿਲੀਆਂ, 2 ਹੈਂਡਗਨਸ ਮਿਲੀਆਂ ਤੇ ਹੋਰ ਬਹੁਤ ਸਾਰਾ ਐਮੂਨੀਸ਼ਨ ਮਿਲਿਆ ਹੈਗਾ। ਤੇ ਉਹਨੂੰ ਹੁਣ $50,000 ਦੀ ਬੇਲ ਦੇ ਉੱਤੇ ਰੱਖਿਆ ਗਿਆ ਹੈ। ਜੀ। ਕਹਿੰਦੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਈ ਵਾਰੀ ਬਹੁਤਾ ਪੰਗਾ ਨਹੀਂ ਲੈਣਾ ਚਾਹੀਦਾ। ਮੇਨ ਜਿਹੜੀ ਸਟੇਟ ਆ ਉਹਦਾ ਇੱਕ ਟਾਊਨ ਆ, ਉਹ ਪੂਰੀ ਤਰ੍ਹਾਂ ਉਸਦਾ ਕੰਮਕਾਰ ਠੱਪ ਹੋ ਗਿਆ। ਜਦੋਂ ਉਸ ਟਾਊਨ ਦੇ ਵਿੱਚ ਕੰਮ ਕਰਨ ਵਾਲਾ ਇੱਕੋ ਇੱਕ ਕਲਰਕ ਆ, ਉਹਨੇ ਕੰਮ ਛੱਡ ਦਿੱਤਾ। ਉਹਨੇ ਵਕੇਸ਼ਨ ਦੀ ਮੰਗ ਕੀਤੀ ਸੀਗੀ, ਪਰ ਉਸਦੀ ਵਕੇਸ਼ਨ ਦੀ ਟਾਊਨ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਬੀਬੀ ਦੀ ਨੂੰ, ਤੇ ਉਹਨੇ ਜਿਹੜੇ ਗੁੱਸੇ 'ਚ ਆ ਕੇ ਅਸਤੀਫਾ ਦਿੱਤਾ, ਤੇ ਛੋਟਾ ਜਿਹਾ ਟਾਊਨ ਮੇਨ ਜਿਹੜੀ ਸਟੇਟ ਦੇ ਵਿੱਚ ਉਹਦਾ ਕੰਮਕਾਰ ਟੋਟਲੀ ਜਿਹੜਾ ਉਹ ਠੱਪ ਹੋ ਗਿਆ। ਪਾਸਾਡਮਕੇਗ ਕਰਕੇ ਇਸ ਸ਼ਹਿਰ ਦਾ ਨਾਂ ਦੱਸਿਆ ਜਾਂਦਾ ਆ। 2020 ਦੇ ਵਿੱਚ ਕ੍ਰਿਸਟਨ ਬੋਚਾਰਡ ਜਿਹੜੀ ਆ, ਉਸਨੇ ਇਸ ਤੇ ਕਲਰਕ ਦੇ ਵਜੋਂ ਕੰਮਕਾਜ ਸ਼ੁਰੂ ਕੀਤਾ ਸੀ। 1.5 ਮਹੀਨਾ ਪਹਿਲਾਂ ਉਹਨੇ 2 ਹਫ਼ਤੇ ਦੀ ਛੁੱਟੀ ਦੀ ਮੰਗ ਕੀਤੀ ਸੀ, ਪਰ ਉੱਥੋਂ ਦੇ ਜਿਹੜੇ ਬੋਰਡ ਆਫ ਸਿਲੈਕਟਮੈਨ ਆ, ਉਹਨਾਂ ਨੇ ਇਸ ਦੀ ਛੁੱਟੀ ਮੰਨਣ ਤੋਂ ਇਨਕਾਰ ਕਰ ਦਿੱਤਾ, ਖਾਰਜ ਕਰ ਦਿੱਤਾ। ਉਹਨੇ 7 ਅਪ੍ਰੈਲ ਨੂੰ ਹੁਣ ਛੁੱਟੀ ਜਿਹੜੀ ਉਹ ਛੱਡ ਹੀ ਗਈ, ਕੰਮ ਹੀ ਜਿਹੜਾ ਉਹ ਛੱਡ ਗਈ। ਕਹਿੰਦੇ ਵੀ ਉੱਥੋਂ ਦੇ ਵਹੀਕਲ ਜਿਹੜੇ ਆ ਹੁਣ ਰਜਿਸਟਰ ਕਰਨ ਨੂੰ ਕੋਈ ਨਹੀਂ, ਸਿਟੀ ਦੇ ਜਿਹੜੇ ਰੈਕਰਡਸ ਆ, ਟਾਊਨ ਦੇ ਰੈਕਰਡਸ ਆ, ਉਹ ਰੱਖਣ ਨੂੰ ਕੋਈ ਨਹੀਂ, ਤੇ ਸਟੇਟ ਡਿਪਾਰਟਮੈਂਟ ਜਿਹੜੀ ਫਿਸ਼ਰੀਜ਼ ਤੇ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ, ਉਸ ਦੇ ਨਾਲ ਕੰਮਕਾਜ ਕਰਨ ਨੂੰ ਕੋਈ ਵੀ ਜਿਹੜਾ ਉਹ ਨਹੀਂ ਰਿਹਾ। 356 ਲੋਕ ਰਹਿੰਦੇ ਆ ਉੱਦਾਂ ਇੱਕ ਛੋਟਾ ਜਿਹਾ ਜਿਹੜਾ ਉਹ ਸ਼ਹਿਰ ਆ। ਉੱਥੇ ਕਹਿੰਦੇ ਕੋਡ ਐਨਫੋਰਸਮੈਂਟ ਆਫਿਸਰ, ਅਸੈਸਰ, ਐਨੀਮਲ ਕੰਟਰੋਲ ਆਫਿਸਰ ਕੋਈ ਵੀ ਨਹੀਂ ਹੈਗਾ। ਸੋ ਆਈ ਥਿੰਕ ਹੁਣ ਇਹ ਖਬਰਾਂ 'ਚ ਆਉਣ ਤੋਂ ਬਾਅਦ 'ਚ ਮੇਬੀ ਇਹਨਾਂ ਦੇ ਇਹ ਜਿਹੜੇ ਅਹੁਦੇ ਆ ਉਹ ਭਰ ਜਾਣ, ਪਰ ਇੱਕ ਦੇਖੋ ਇੱਕ ਬੰਦੇ ਦੇ ਉੱਤੇ ਪੂਰਾ ਸ਼ਹਿਰ ਜਿਹੜਾ ਆ ਉਹ ਟਿਕਿਆ ਪਿਆ ਸੀਗਾ। ਜੀ। ਅਗਲੀ ਖਬਰ ਵੱਲ ਚਲੀਏ। ਹੁੰਡਾਈ ਮੋਟਰਸ $5.54 ਬਿਲੀਅਨ ਯੂਐਸਏ ਦੇ ਵਿੱਚ ਖਰਚਣ ਜਾ ਰਹੀ ਆ। ਉਹ ਇੱਕ ਨਵਾਂ ਆਪਣਾ ਮੈਨੂਫੈਕਚਰਿੰਗ ਪਲਾਂਟ ਜਾਰਜੀਆ ਸਵਾਨਾ ਦੇ ਵਿੱਚ ਬਣਾਉਣ ਜਾ ਰਹੇ ਆ, ਜਿਹੜਾ ਕਿ ਆਪਰੇਸ਼ਨਲ ਹੋਵੇਗਾ 2025 ਦੇ ਵਿੱਚ। ਸੋ 2 ਸਾਲਾਂ ਦੇ ਵਿੱਚ 3 ਲੱਖ ਕਾਰ, ਇਲੈਕਟ੍ਰਿਕ ਵਹੀਕਲ ਹਰ ਸਾਲ ਉਹ ਪ੍ਰੋਡਿਊਸ ਕਰਿਆ ਕਰਨਗੇ। ਇਹਦੇ ਨਾਲ 8100 ਬੰਦਿਆਂ ਦੇ ਕਰੀਬ ਨਵੀਆਂ ਜੌਬਸ ਕ੍ਰੀਏਟ ਹੋਣਗੀਆਂ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਵੀ ਉਹ ਚਾਹੁੰਦੇ ਆ ਵੀ ਸੰਨ 2030 ਤੱਕ ਘੱਟੋ ਘੱਟ 50% ਵਹੀਕਲਸ ਜੋ ਯੂਐਸਏ ਦੇ ਵਿੱਚ ਸੈੱਲ ਕੀਤੀਆਂ ਜਾਣੀਆਂ ਉਹ ਇਲੈਕਟ੍ਰਿਕ ਹੋਣ। ਤੇ ਗਲੋਬਲ ਟਾਰਗੇਟ ਵੀ ਹੁੰਡਾਈ ਵਾਲੇ ਕਹਿੰਦੇ ਵੀ ਸਾਡਾ ਇਹ ਆ ਵੀ 2030 ਤੱਕ 3.23 ਮਿਲੀਅਨ ਇਲੈਕਟ੍ਰਿਕ ਵਹੀਕਲਸ ਪ੍ਰੋਡਿਊਸ ਕਰੀਏ। ਜੀ, ਜੀ। ਸਵੇਰੇ ਆਪਾਂ ਜ਼ਿਕਰ ਕੀਤਾ ਸੀਗਾ ਮੰਕੀ ਪੌਕਸ ਦੇ ਜਿਹੜੇ ਕੇਸਿਸ ਦੇ ਬਾਬਤ ਵੀ, ਕਿਸ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਵੀ ਫੈਲ ਰਹੇ ਆ, ਅਮਰੀਕਾ ਦੇ ਵਿੱਚ ਵੀ ਇਸ ਦੇ ਕੇਸ ਡਿਟੈਕਟ ਜਿਹੜੇ ਉਹ ਹੋਏ ਆ। ਡਾਕਟਰ ਸਕਾਟ ਗੋਟਲਿਬ ਜਿਹੜੇ ਆ, ਇਹ ਸੀਡੀਸੀ ਦੇ ਨਾਲ ਜੁੜੇ ਰਹੇ ਆ, ਪੁਰਾਣੇ ਇਸ ਦੇ ਕਹਿ ਲਓ ਵੀ ਹੈਡ ਸੀਗੇ। ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਲਗਾਤਾਰ ਮੰਕੀ ਪੌਕਸ ਦੇ ਕੇਸ ਵੱਧ ਰਹੇ ਆ, ਇਹਦਾ ਮਤਲਬ ਇਹ ਆ ਵੀ ਇਹ ਆਲਰੇਡੀ ਕਾਫੀ ਜ਼ਿਆਦਾ ਫੈਲ ਚੁੱਕਾ ਹੈਗਾ ਆ। ਮੈਸੇਚਿਊਸਟ ਦੇ ਵਿੱਚ ਇੱਕ ਬੰਦੇ ਦੇ ਵਿੱਚ ਇਹ ਕੇਸ ਕਨਫਰਮ ਕੀਤਾ ਗਿਆ ਸੀਗਾ, ਜਿਹਨੇ ਕਿ ਟਰੈਵਲ ਕੀਤਾ ਸੀਗਾ ਕੈਨੇਡਾ ਨੂੰ। ਯੂਰਪ ਦੇ ਵਿੱਚ ਆਲਰੇਡੀ 20 ਤੋਂ ਵੱਧ ਕੇਸ ਹੁਣ ਤੱਕ ਆ ਚੁੱਕੇ ਹੈਗੇ ਆ। ਸੋ ਇਹ ਕਹਿੰਦੇ ਵੀ ਇੱਕ ਹੁਣ ਨਵੀਂ ਫਿਕਰ, ਨਵੀਂ ਜਿਹੜੀ ਟੈਨਸ਼ਨ ਆ ਉਹ ਪੈ ਚੁੱਕੀ ਆ ਵੀ ਹੁਣ ਕਿਤੇ ਮੰਕੀ ਪੌਕਸ ਜਿਹੜਾ ਆ ਉਹ ਕੋਵਿਡ ਤੋਂ ਬਾਅਦ 'ਚ ਉਹ ਨਾ ਲੋਕਾਂ ਦੇ ਵਿੱਚ ਜਿਹੜਾ ਉਹ ਜ਼ਿਆਦਾ ਫੈਲ ਜਾਵੇ। ਕਮਿਊਨਿਟੀ ਸਪਰੈਡ ਕਹਿੰਦੇ ਜੇ ਹੁੰਦਾ ਆ ਤਾਂ ਉਸ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ। ਬਹੁਤ ਹੀ ਘੱਟ ਹੋਣ ਵਾਲੀ ਰੇਅਰ ਵਾਇਰਲ ਇਲਨੈਸ ਹੈਗੀ ਆ। ਫਲੂ ਲਾਈਕ ਹੀ ਇਹਦੇ ਜਿਹੜੇ ਸਿੰਪਟਮ ਹੁੰਦੇ ਆ, ਤੁਹਾਡੇ ਲਿੰਫ ਨੋਡਸ ਜਿਹੜੇ ਆ ਉਹ ਸੁੱਜ ਜਾਂਦੇ ਆ, ਰੈਸ਼, ਤੁਹਾਡੀ ਸਾਰੀ ਬਾਡੀ ਦੇ ਉੱਤੇ ਖੁਰਕ,
ਧੱਫੜ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਆ ਜਾਂਦੀਆਂ ਆ। ਸੋ ਲੌਂਗ ਇਨਕਿਊਬੇਸ਼ਨ ਪੀਰੀਅਡ ਆ, ਜੇ ਕੋਈ ਬੰਦਾ ਇਨਫੈਕਟ ਹੁੰਦਾ ਆ 21 ਦਿਨਾਂ ਬਾਅਦ ਜਾ ਕੇ ਉਹ ਪਤਾ ਲੱਗਦਾ ਆ ਮੰਕੀ ਪੌਕਸ ਵਾਇਰਸ ਤੋਂ ਜੇ ਕੋਈ ਪੀੜਤ ਹੋਵੇ। ਮਿਸਡਾਇਗਨੋਸਡ ਜਾਂ ਅਨਡਾਇਗਨੋਸਡ ਵੀ ਕਈ ਵਾਰੀ ਉਹ ਰਹਿ ਜਾਂਦੇ ਆ, ਕਿਉਂਕਿ ਫਲੂ ਸੀਜ਼ਨ ਵੀ ਆ, ਕੋਵਿਡ ਦਾ ਰੌਲਾ ਵੀ ਆ, ਉਸ ਦੇ ਨਾਲ ਮਿਲਦੇ ਜੁਲਦੇ ਜਿਹੜੇ ਸਿੰਪਟਮਸ ਉਹ ਹੋ ਸਕਦੇ ਆ। ਜੇ ਤੁਹਾਨੂੰ ਕੋਈ ਵੀ ਇਦਾਂ ਦਾ ਸਿੰਪਟਮ ਲੱਗ ਰਿਹਾ ਤੇ ਭਾਈ ਤੁਸੀਂ ਜ਼ਰੂਰ ਜਿਹੜਾ ਹਰਜੋਤ ਸਿੰਘ ਜੀ, ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਆਪਣੇ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਓ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਅਮੀਰ ਸ਼ਹਿਰ ਹੈਗਾ ਮੋਂਟੇਸੀਟੋ, ਜਿੱਥੇ ਬਾਹਲੇ ਅਮੀਰ ਲੋਕ ਰਹਿੰਦੇ ਆ, ਜਿਵੇਂ ਕਿ ਓਫਰਾ ਵਿਨਫਰੇ, ਪ੍ਰਿੰਸ ਹੈਰੀ, ਮੇਗਨ ਮਾਰਕਲ। ਹੁਣ ਖਬਰ ਇਹ ਆ ਰਹੀ ਆ ਵੀ ਇਸ ਸ਼ਹਿਰ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਉਸ ਉੱਥੇ ਜੋ ਘਰ ਹੈਗੇ ਉਹਨਾਂ ਨੂੰ ਇੰਸ਼ੋਰ ਨਹੀਂ ਕਰਨਗੀਆਂ। ਹੂੰ। ਕਹਿੰਦੇ ਵੀ ਸਭ ਤੋਂ ਜ਼ਿਆਦਾ ਰਿਸਕ ਅੱਗਾਂ ਦਾ ਤੇ ਫਲੱਡ ਦਾ ਇਸ ਸ਼ਹਿਰ ਦੇ ਵਿੱਚ ਹੈਗਾ ਆ। ਮੋਂਟੇਸੀਟੋ ਦੁਨੀਆ ਦਾ ਕਹਿੰਦੇ ਵੈਲਥੀਐਸਟ ਸ਼ਹਿਰ ਗਿਣਿਆ ਜਾਂਦਾ ਹੈਗਾ। ਵਾਓ! 8200 ਦੇ ਕਰੀਬ ਲੋਕ ਇਸ ਸ਼ਹਿਰ 'ਚ ਰਹਿੰਦੇ। ਸੈਂਟਾ ਬਾਰਬਰਾ ਕਾਉਂਟੀ 'ਚ ਆ। 9.2 ਸਕੁਅਰ ਮਾਈਲ ਦੇ ਆ ਇਸ ਇਸ ਦਾ ਜਿਹੜਾ ਏਰੀਆ ਹੈਗਾ ਆ। ਸੋ ਆਪਾਂ ਨੂੰ ਪਤਾ ਹੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਬਹੁਤ ਜ਼ਿਆਦਾ ਲੱਗਦੀਆਂ। ਹਜੇ ਪਿਛਲੇ ਦਿਨਾਂ ਦੇ ਵਿੱਚ ਹੀ ਲਗੂਨਾ ਨਿਗਲ ਏਰੀਏ 'ਚ ਅੱਗਾਂ ਲੱਗੀਆਂ ਸੀਗੀਆਂ। ਉੱਥੇ ਵੀ 5-5 10-10 ਮਿਲੀਅਨ ਡਾਲਰ ਵਾਲੇ ਘਰ ਸੀ ਜਿਹੜੇ 30 ਦੇ ਕਰੀਬ ਸੜ ਕੇ ਸੁਆਹ ਹੋ ਗਏ ਸੀ। ਜੀ, ਬਿਲਕੁਲ। ਸਮਾਂ ਜਿਹੜਾ ਆਪਣਾ ਸਮਾਪਤੀ ਵੱਲ ਨੂੰ ਹੈਗਾ ਆ, ਤੇ ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਜੇ ਦੱਸ ਜਾਈਏ ਅੱਜ ਸਟਾਕ ਮਾਰਕੀਟ ਵਗੈਰਾ ਨੇ ਕੀ ਕੁਛ ਕੀਤਾ। ਇੱਕ ਟਾਈਮ ਦੇ ਉੱਤੇ ਡਾਓ ਜੋਨਸ ਜਿਹੜੀਆਂ ਸਟਾਕ ਮਾਰਕੀਟ ਆ ਉਹ ਬੇਅਰ ਮਾਰਕੀਟ ਦੇ ਵਿੱਚ ਵੜ ਗਈਆਂ, ਪਰ ਥੋੜ੍ਹਾ ਜਿਹਾ ਉਸ ਤੋਂ ਕਹਿ ਲਓ ਵੀ ਬਾਲ-ਬਾਲ ਜਿਹੜੀਆਂ ਉਹ ਬਚੀਆਂ ਆ। ਅੱਜ ਓਵਰਆਲ ਜਿਹੜਾ ਡਾਓ ਜੋਨਸ ਆ ਥੋੜ੍ਹਾ ਜਿਹਾ ਸਟੇਬਲ ਰਿਹਾ ਆ। ਲਾਸ ਦੇ ਵਿੱਚ ਅੱਜ ਸਵੇਰੇ ਪਹਿਲੋਂ ਕਾਫੀ ਜ਼ਿਆਦਾ ਚੱਲ ਰਿਹਾ ਸੀ, ਪਰ ਬਾਅਦ ਦੇ ਵਿੱਚ ਇਹ ਰਿਕਵਰ ਕਰ ਗਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ। ਉਧਰ ਟੈਸਲਾ ਦਾ ਸਟਾਕ ਦਾ ਲਗਾਤਾਰ ਕਹਿੰਦੇ ਵੀ ਮਾੜਾ ਹਫਤਾ ਚੱਲ ਰਿਹਾ ਆ। ਜਿੱਦਾਂ ਸਵੇਰੇ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਔਰਤ ਦੇ ਦੁਆਰਾ ਸਪੇਸ ਐਕਸ ਦੇ ਵਿੱਚ ਕੰਮ ਕਰਨ ਵਾਲੀ ਨੇ ਇਹ ਹੁਣ ਦੋਸ਼ ਲਾਏ ਆ ਟੈਸਲਾ ਦੇ ਓਨਰ ਈਲਨ ਮਸਕ ਦੇ ਉੱਤੇ ਵੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਐਲੀਗੇਸ਼ਨਸ ਤੋਂ ਬਾਅਦ 'ਚ ਸਟਾਕ ਜਿਹੜਾ ਇਹਨਾਂ ਦਾ ਹੋਰ ਜ਼ਿਆਦਾ ਡਿੱਗਾ ਹੈਗਾ ਆ। ਸੋ ਵੀ 2.5 ਲੱਖ ਦੀ ਜਿਹੜੀ ਸੈਟਲਮੈਂਟ ਸੈਕਸ਼ੂਅਲ ਮਿਸਕੰਡਕਟ ਕਲੇਮ ਦੇ ਵਿੱਚ ਕੀਤੀ ਗਈ ਆ। ਸੋ ਓਵਰਆਲ ਜੇ ਦੱਸਦੇ ਜਾਈਏ ਹਰਜੋਤ ਸਿੰਘ ਜੀ, ਡਾਓ ਜੋਨਸ ਅੱਜ 9 ਪੁਆਇੰਟ ਵੱਧ ਕੇ ਬੰਦ ਹੋਇਆ 31,262 ਦੇ ਉੱਤੇ। S&P ਬਰਾਬਰ ਹੀ ਜਿਹੜਾ ਹੋ ਰਿਹਾ 3901 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 34 ਪੁਆਇੰਟ ਦੀ ਗਿਰਾਵਟ ਆਈ 11,300 ਤੇ 55 ਤੇ ਬੰਦ ਹੋਇਆ। ਸੋਨੇ ਦਾ ਭਾਅ $1885 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $112 ਪ੍ਰਤੀ ਬੈਰਲ ਇਸ ਟਾਈਮ ਚੱਲ ਰਹੀ ਆ। 10 ਈਅਰ ਯੀਲਡ ਜਿਹੜੀ ਆ ਉਹ ਥੱਲੇ ਵੱਲ ਨੂੰ ਹੁਣ ਜਾ ਰਹੀ ਹੈ 2.79% ਦੇ ਉੱਤੇ ਗਈ ਆ। ਤੇ ਜਿਹੜੀ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 29,262 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਕੈਲੀਫੋਰਨੀਆ ਨੇ ਇਸ ਮਹੀਨੇ ਜਿਹੜੀਆਂ ਆ 40 ਇਸ ਹਫ਼ਤੇ 40,000 ਤੋਂ ਵੱਧ ਜੌਬਸ ਕ੍ਰੀਏਟ ਕੀਤੀਆਂ ਆ। ਪਰ ਸਟਿਲ ਓਵਰਆਲ ਸਿਚੁਏਸ਼ਨ ਥੋੜ੍ਹੀ ਬੈਡ ਚੱਲਦੀ ਜਾ ਰਹੀ ਆ। ਇਸੇ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ ₹77 ਤੇ 82 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਕਰਮਨ ਦੇ ਵਿੱਚ ਪੰਜਾਬੀ ਲਾਇਬ੍ਰੇਰੀ ਜਿਸ ਦੇ ਵਿੱਚ ਪੰਜਾਬੀ ਕਿਤਾਬਾਂ ਰੱਖੀਆਂ ਗਈਆਂ ਆ, ਉਸ ਦੇ ਬਾਰੇ ਇੱਕ ਵਿਸ਼ੇਸ਼ ਰਿਪੋਰਟ ਤੁਸੀਂ ਜਿਹੜਾ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਚੈਨਲ, ਯੂਟਿਊਬ ਦੇ ਉੱਤੇ ਜਾ ਕੇ ਦੇਖ ਸਕਦੇ ਆ। ਕਰਮਨ ਸ਼ਹਿਰ ਫਰੈਜ਼ਨੋ ਤੋਂ ਤਕਰੀਬਨ 15-20 ਮੀਲ ਦੂਰ ਜਿਹੜਾ ਉੱਥੇ ਹੈਗਾ ਆ। ਸੋ ਉਸ ਦੇ ਉੱਤੇ ਵਿਸ਼ੇਸ਼ ਜੀ। ਰਿਪੋਰਟ ਜਿਹੜੀ ਉਹ ਤੁਸੀਂ ਜ਼ਰੂਰ ਦੇਖਿਓ ਜੀ। ਬਿਲਕੁਲ, ਜਿੰਨੇ ਵੀ ਖਾਸ ਕਰਕੇ ਜਿਹੜੇ ਸਾਡੇ ਟਰੱਕਰ ਵੀਰ ਆ ਜਾਂ ਹੋਰ ਵੀ ਕੋਈ ਬੇ ਏਰੀਏ ਤੋਂ, ਐਲਏ ਤੋਂ ਜਦੋਂ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਫਰਿਜ਼ਨੋ, ਕਲੋਵਿਸ ਏਰੀਏ 'ਚ ਮਿਲਣ ਜਾਂਦੇ ਆ, ਤੇ ਕਰਮਨ ਦੀ ਲਾਇਬ੍ਰੇਰੀ 'ਚ ਜ਼ਰੂਰ ਜਾ ਕੇ ਆਇਓ। ਉੱਥੇ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਹੈਗੀਆਂ ਬੁੱਕਸ, ਕਲਚਰ ਦੇ ਨਾਲ ਵੀ, ਧਾਰਮਿਕ ਵੀ ਆ। ਸੋ ਤੁਹਾਡੀ ਜਿਹੜੀ ਮੈਂਬਰਸ਼ਿਪ ਆ ਉਹ ਫ੍ਰੀ ਬਣ ਜਾਂਦੀ ਆ, ਤੇ 3 ਵੀਕ ਤੱਕ ਤੁਸੀਂ ਬੁੱਕਸ ਰੱਖ ਸਕਦੇ ਆ, ਪੜ੍ਹ ਸਕਦੇ ਆ। ਜਾਓ ਤੇ ਉੱਥੋਂ ਬੁੱਕਸ ਲਓ ਤੇ ਪੜ੍ਹ ਕੇ ਫਿਰ ਤੁਸੀਂ ਫਰਿਜ਼ਨੋ ਏਰੀਏ ਦੇ ਕਿਸੇ ਵੀ ਲਾਇਬ੍ਰੇਰੀ 'ਚ ਉਹ ਡਰੋਪ ਕਰ ਸਕਦੇ ਆ। ਇਹ ਤੁਸੀਂ ਜਿਹੜੀ ਆ ਵੀਡੀਓ ਦੇਖਿਓ ਜ਼ਰੂਰ, ਤੇ ਉਸ ਤੋਂ ਬਾਅਦ ਜੇ ਕਿਤੇ ਗਏ ਤਾਂ ਜ਼ਰੂਰ ਆਪਣੀ ਆਪ ਨੂੰ, ਇੱਕ ਤਾਂ ਇਹ ਆ ਵੀ ਪੰਜਾਬੀ ਪੜ੍ਹਨ ਵੱਲ
ਧਿਆਨ ਦਿਓ, ਬੁੱਕਸ ਪੜ੍ਹੋ ਤੇ ਨਾਲ ਬੱਚਿਆਂ ਨੂੰ ਵੀ ਜਿਹੜਾ ਤੁਸੀਂ ਆ ਉਹਨਾਂ ਨੂੰ ਵੀ ਥੋੜ੍ਹੀ ਹੱਲਾਸ਼ੇਰੀ ਦਿਓ ਤਾਂ ਕਿ ਲਾਇਬ੍ਰੇਰੀ ਦਾ ਉਹ ਆਪਣਾ ਲਾਇਬ੍ਰੇਰੀ ਜੀ, ਕਲਚਰ ਵਧੇ, ਇਹ ਬਹੁਤ ਜੀ। ਜਿਹੜੀ ਉਹ ਚੰਗੀ ਗੱਲ ਹੋਵੇਗੀ। ਜੀ, ਬਿਲਕੁਲ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ। ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।